मेरे दादा जी मुसलमान है। हाँ जी दादा जी ਤੁਹਾਡੇ ਉਹ 1800 ਕਿੰਨੇ ਤੁਸੀਂ ਦੱਸ ਰਹੇ ਉਹ ਮੁਸਲਮਾਨ ਹੋ ਗਏ। वो ऐसा हो गया, वो एक दफा पिंड च लड़ाई हो गई, हाँ जी उन्हें पर्चा हो गया ਤੁਹਾਡੇ ਦਾਦਾ ਜੀ ਦੇ दादा जी थे, वो जेल चले गए। उत्थे मुसलमान सन, कलमा पढ़ते उन्हें बड़ा पसंद आया, उत्थे मुसलमान हो गए, ਅੱਛਾ ਜੇਲ੍ਹ ਦੇ ਵਿੱਚ जेल ही मुसलमान हो गए। बाहर आए, अपने माँ बाप ने आख्या मैं तो रोटी नहीं खानी, मैं मुसलमान हो गया। वो BA किया मैं काठ। ਵਾਹ ਬਈ ਵਾਹ BA ਕੀਤਾ ਉਸਨੇ। हाँ जी, ਤੇ ਉਸ ਤੋਂ ਬਾਅਦ ਫਿਰ ਤੁਸੀਂ ਨੌਕਰੀ ਲੱਗੇ ਕਿ नहीं नौकरी पसंद नहीं को आई, ਨੌਕਰੀ ਕੀਤੀ ਨਹੀਂ। नौकरी में कोशिश की थी GD पायलट की, ਹੂੰ 2 दफा सिलेक्ट होया ਜਿਹੜੀ ਪਾਇਲਟ। GD पायलट। ਹੂੰ माँ नहीं जानता, कहने मेरा बेटा 2 साल में मिलेगा ना, ਅੱਛਾ ਟ੍ਰੇਨਿੰਗ 2 ਸਾਲ ਦੀ ਹੁੰਦੀ ਸੀ। 2 साल ट्रेनिंग होती थी। ਹਾਂ ਤੇ ਉਹਦੇ ਵਿੱਚ ਮਾਂ ਨੇ ਕਹਿਤਾ ਨਹੀਂ हाँ, ਜਾਣਾ। उस बाद फिर ट्राई की थी, मैं नायब तहसीलदारी थी, ਹੂੰ उसमें सिलेक्ट हो गया कुवैत, सारी कलात। ਹੂੰ तो सस मेरी कहने शादी में हो गई, सस कहने लगा मेरी कलात होली फिरेगी, वो नहीं जानता। एक होर आया सी नत्था सिंह, वो भी मेरा ताया लगता सी। ਅੱਛਾ 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 ਤੇ ਮੁਲਾਕਾਤ ਹੋਈ ਫਿਰ हाँ इतने सारे को आ रहे रहन, ਕੀ ਸੁਣਾਇਆ ਉਹਨਾਂ ਕੀ ਦੱਸਿਆ ਉਹਨਾਂ ਨੇ। वही दस भी तो छड़ गया महल तो माड़ियाँ जाने मिले हुक्के तो कनालियाँ उत्थे, ਹਾਂਜੀ छड़ गया था महल तो माड़ियाँ जाने मिले हुक्के तो कनालियाँ। ਅੱਛਾ ਅੱਛਾ ਇਥੋਂ ਮਹਿਲ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। मिट्टी दा पुतला मिट्टी नू रोंदा घुम गए करां दे बार नी आटे दियां कोई। वालेकुम अस्सलाम, ਹਾਂਜੀ ਬਜ਼ੁਰਗੋ ਕੀ ਨਾਮ ਤੁਹਾਡਾ। मेरे मुजम्मल हुसैन पंगू है ਮੁਜ਼ੰਮਲ ਸੈਨ ਪੰਗੂ जी, ਤੇ ਵਾਲਾ ਸਾਹਿਬ ਦਾ ਕੀ ਨਾਮ ਹੈ ते सरदार खां पंगू, ਤੇ ਦਾਦਾ ਜੀ ਦਾ ਨਾਮ ते मोहम्मदीन पंगू। ਮੁਹੰਮਦੀਨ ਪੰਗੂ। ਇਹ ਕਿਹੜਾ ਪਿੰਡ ਹੈ ਜਿੱਥੇ ਤੁਸੀਂ ਬਾਗ। ਭੰਗੂਆਂ ਦਾ ਜੀ ਪਿੰਡ ਦਾ, ਸਾਡੀ ਜੱਟਾਂ ਦੀ ਗੋਤ ਦੇ ਨਾਲ ਪਿੰਡ ਪਿਆ ਹੈ। ਭੰਗੂ ਸਾਡੀ ਗੋਤ ਤੇ ਭੰਗੂਆਂ ਪਿੰਡ ਸਾਡਾ ਅੱਛਾ ਪੰਗੂ ਗੋਤ ਤੇ ਭੰਗਵਾ ਪਿੰਡ ਦਾ ਨਾਮ ਹੈ। ਲਿਆ। ਤੇ ਕਿੰਨੇ ਕੁ ਘਰ ਨੇ ਇਸ ਪਿੰਡ ਦੇ। ਹੁਣ ਤੇ ਮੈਂ ਇਕੱਲੇ ਘਰ ਮੇਰੇ 5 ਭਾਈ ਆ। ਹੂੰ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਪਹਿਲਾਂ ਸਾਰਾ ਪਿੰਡ ਭੰਗੂਆਂ ਦਾ ਸੀ, ਪੰਗਵਾ ਉਹ ਜੱਟ ਸਨ ਸਾਰੇ। ਸਾਰੇ ਜੱਟ ਸਨ ਭੰਗੂ। ਪਾਰਟੀਸ਼ਨ ਹੋਈ, ਉਹ ਸਿੱਖ ਸਨ ਨਸਣ ਚਲੇ ਗਏ। ਹੂੰ ਮੇਰੇ ਦਾਦਾ ਜੀ ਮੁਸਲਮਾਨ ਹੋ ਗਏ ਸਨ 1800 ਕਿੰਨੇ 'ਚ, ਹੂੰ ਜਦ ਉਹ ਇੱਥੇ ਰਹਿ ਗਏ। ਸਹੀ ਸਹੀ ਅੱਗੋਂ ਉਹਨਾਂ ਦਾ ਬੇਟਾ ਵੀ ਇਕੱਲੇ ਸਨ ਮੇਰੇ ਵਾਲਾ ਸਾਹਿਬ। ਸਹੀ ਉਹਨਾਂ ਦੇ 5 ਬੇਟੇ ਆ, ਅਸੀਂ 5 ਭਾਈ ਆ, ਮੈਂ ਵੱਡਾ ਮੈਂ ਆ, ਬਾਕੀ ਮੇਰੇ ਛੋਟੇ ਭਾਈ ਨੇ। ਸਹੀ ਸਹੀ ਤੁਸੀਂ ਇੱਥੇ ਹੀ ਆਬਾਦ ਹੋ ਫਿਰ। ਇੱਥੇ ਬਾਅਦ ਹੈ ਤੇ ਇਹ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ। ਇਹ ਆਪ ਚੜ੍ਹਦੇ ਪਾਸੇ ਚਾਚੋਕੇ, ਹਾਂਜੀ ਵਿਰਕਾਂ, ਸ਼ਮਸਾ ਟੱਡਾ, ਹਾਂਜੀ ਲਹਿੰਦੇ ਪਾਸੇ ਗਰਮੂਲਾ ਵਿਰਕਾਂ, ਹਾਂਜੀ ਮੈਂ ਜਨੂਬ ਤੇ ਮਗਰਬੀ ਸਾਈਡ ਛੋਕੇ ਵਿਰਕਾਂ, ਹਾਂਜੀ ਕੜਿਆਲ ਕਲਾਂ, ਸਹੀ। ਜਨਾਏ ਸ਼ੇਰ ਖਾਂ, ਤੇ ਸ਼ਿਵਪੁਰਾ ਮਦਾਰ ਸ਼ੇਖੂਰੇ ਦੇ ਨਾ, ਹਾਂਜੀ ਜਨਾਏ ਸ਼ੇਖੂਰੇ ਦਾ। ਸਹੀ ਸਹੀ। ਤੇ ਤੁਹਾਡਾ ਇੱਥੋਂ ਸ਼ਿਵਪੁਰਾ ਕਿੰਨੇ ਕੁ ਕਿਲੋਮੀਟਰ ਹੋਣਾ। ਸ਼ਿਵਪੁਰਾ ਕਿੰਨੇ ਕੁ ਕਿਲੋਮੀਟਰ। ਇੱਥੋਂ ਪੁਰਾਣੇ 9 ਮੀਲ ਹੈ। 9 ਮੀਲ ਹੈ। ਹਾਂ, ਸਹੀ ਸਹੀ ਸਹੀ। ਗੁਜਰਾਂਵਾਲਾ ਜ਼ਿਲ੍ਹਾ ਤੁਹਾਡਾ। ਚਲੀ 5 ਮੀਲ ਪੁਰਾਣੇ ਤੇ ਜ਼ਿਲ੍ਹਾ ਤੁਹਾਡਾ ਕਿਹੜਾ ਹੈ। ਗੁਜਰਾਂਵਾਲਾ। ਗੁਜਰਾਂਵਾਲਾ। ਤੇ ਇਸ ਟਾਈਮ ਤੁਸੀਂ 100 ਦੇ ਵਿੱਚ ਇਸ ਭੰਗਵਾਂ ਦੇ ਵਿੱਚ ਆਬਾਦ ਹੋ ਹਾਂ ਤੇ ਜ਼ਿਮੀਂਦਾਰਾ ਕਰਦੇ ਹੋ। ਹਾਂ, ਜ਼ਿਮੀਂਦਾਰਾ ਕਰਨਾ। ਸਹੀ ਸਹੀ ਸਹੀ। ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸਨ। ਉਹ ਜ਼ਿਮੀਂਦਾਰਾ ਕਰਦਾ। ਜ਼ਿਮੀਂਦਾਰਾ ਕਰਦੇ ਸਨ। ਇਹ ਦੱਸੋ ਮੈਨੂੰ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਤੁਸੀਂ ਤੁਹਾਡਾ ਘਰ ਇਕੱਲਾ ਹੀ ਮੁਸਲਮਾਨਾਂ ਦਾ ਸੀ। ਹਾਂ, ਇਕੱਲਾ ਮੁਸਲਮਾਨ ਨਾਲ ਕਮੀਆਂ ਕਰ ਰਿਹਾ ਸਨ ਮੁਸਲਮਾਨ। ਹੂੰ ਜ਼ਿਮੀਂਦਾਰ ਸਾਰੇ ਸਿੱਖ ਸਨ, ਸਹੀ। ਕਮੀ ਮੁਸਲਮਾਨ, ਕੋਈ ਲੋਹਾਰ, ਤਰਖਾਨ, ਮੋਚੀ, ਢੇਲੀ, ਜਰਾ। ਕਿੰਨੀ ਕੁ ਆਬਾਦੀ ਸੀ ਇਸ ਪਿੰਡ ਦੀ। ਆਬਾਦੀ ਉਦੋਂ ਮੇਰਾ ਹੈ ਸੀ 700-800 ਘਰ ਸੀ। 700-800 ਘਰ ਸੀ। ਹਾਂ ਤੇ ਇਹਨਾਂ ਵਿੱਚੋਂ ਤੁਹਾਨੂੰ ਸਿੱਖਾਂ ਦੇ ਨਾਂ ਯਾਦ ਨੇ ਜਿਹੜੇ ਜਿਹੜੇ ਇੱਥੇ ਵੱਸਦੇ ਸਨ। ਹਾਂ, ਕਾਫੀ ਯਾਦ ਕਿਹੜੇ ਨੇ। ਕਿਹੜੇ ਨੇ ਉਹਨਾਂ ਦੇ ਨਾਮ ਦੱਸੋ। ਹਜ਼ੂਰ ਸਿੰਘ, ਕਰਤਾਰ ਸਿੰਘ, ਸਹੀ ਸੋਹਣ ਸਿੰਘ, ਇੰਦਰ ਸਿੰਘ, ਬੂਟਾ ਸਿੰਘ, ਸਹੀ। ਸੱਜਣ ਸਿੰਘ, ਬਹਾਦਰ ਸਿੰਘ, ਹਜ਼ਾਰਾ ਸਿੰਘ, ਸਰਾਇਣ ਸਿੰਘ। ਸਹੀ ਸਹੀ ਸਹੀ। ਇਹ ਜ਼ਿਮੀਂਦਾਰਾ ਕਰਦੇ ਸੀ ਕਿ ਸਾਰੇ ਜਿਹੜੇ ਲੋਕ ਕਰਦੇ, ਨੌਕਰੀ ਕੋਈ ਨਹੀਂ ਕਰਦਾ ਸੀ। ਕੋਈ ਵੀ ਨੌਕਰੀ ਨਹੀਂ ਸੀ ਕਰਦਾ। ਨਹੀਂ। ਜ਼ਮੀਨ ਸਭ ਤੋਂ ਜ਼ਿਆਦਾ ਕਿਹਦੀ ਸੀ ਇਸ ਪਿੰਡ ਦੇ ਵਿੱਚ। ਜ਼ਮੀਨ ਸਭ ਤੋਂ ਜ਼ਿਆਦਾ ਮੈਨੂੰ ਸਹੀ ਤਰ੍ਹਾਂ ਯਾਦ ਨਹੀਂ, ਗੱਲ ਲੱਦਾ ਸਿੰਘ ਦੀ ਸੀ। ਕਿਹਨਾਂ ਦੀ ਸੀ। ਲੱਦਾ ਸਿੰਘ। ਲੱਦਾ ਸਿੰਘ। ਹਾਂਜੀ। ਸਹੀ ਹੋ ਗਿਆ।
ਇੱਥੇ ਮਸ਼ਹੂਰ ਡੇਰੇ ਕਿਹੜੇ ਸੀ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਦਾ ਡੇਰਾ ਕੋਈ ਨਹੀਂ ਸੀ। ਨਾ ਡੇਰਾ ਗਰਮੂਲੇ ਦਾ ਸੀ, ਗਾੜਿਆਂ ਡੇਰਾ, ਬਾਠਾ ਡੇਰਾ, ਤਖਤ ਸਿੰਘ ਦਾ ਬਾੜਾ। ਸਹੀ ਸਹੀ, ਇਹ ਡੇਰੇ ਸਨ। ਹਾਂ, ਇਹ ਡੇਰਾ। ਤੁਹਾਡੇ ਨਾਲ ਨਹਿਰ ਲੰਘਦੀ ਸੀ ਪਿੰਡ ਦੇ? ਨਹਿਰ ਬਿਲਕੁਲ ਸਾਡੇ ਨਾਲ ਲੱਗਦੀ ਹੈ। ਸਹੀ ਹੋ ਗਿਆ। ਤੇ ਤੁਹਾਡੇ ਜਿਹੜੇ ਖਾਨਦਾਨ ਦੇ ਸਿੱਖ ਬਰਾਦਰੀ ਦੇ ਸੀ, ਹਾਂ। ਜਿਹੜੀ ਤੁਹਾਡੇ ਦਾਦਾ ਜੀ ਤੇ 1800 ਕਿੰਨੇ ਚ ਮੁਸਲਮਾਨ ਹੋ ਗਏ, ਹਾਂ। ਤੇ ਉਹ ਜਿਹੜੇ ਸਿੱਖ ਸਨ ਉਹਨਾਂ ਨੇ ਤੁਹਾਨੂੰ ਰਿਸ਼ਤੇਦਾਰੀ ਤੇ ਉਹਨਾਂ ਨਾਲ ਹੈ ਸੀ ਤੁਹਾਡੀ? ਹਾਂ, ਚਾਚਾ ਤਾਂ ਸਨ ਮੇਰੇ। ਉਹ ਮੁਸਲਮਾਨ ਨਹੀਂ ਹੋਏ? ਉਹ ਮੁਸਲਮਾਨ ਨਹੀਂ ਹੋਏ। ਉਹ ਫਿਰ ਕਿਦੋਂ ਗਏ ਇਥੋਂ? ਉਹ ਇੱਥੋਂ ਚਲੇ ਗਏ, ਜੋ 47 ਪਾਰਟੀਸ਼ਨ ਹੋਈ ਉਦੋਂ ਚਲੇ ਗਏ ਇੱਥੋਂ। ਹਿੰਦੁਸਤਾਨ ਵਿੱਚ ਪਾਣੀਪਤ ਕਰਨਾਲ ਇਲਾਕੇ ਬੈਠੇ ਨੇ ਉਹ। ਸਹੀ। ਅਛਨਪੁਰ ਗੰਡਰੋਆ ਉਹਨਾਂ ਦਾ ਥਾਣਾ ਗਾਲਪੁਰ, ਉੱਥੇ ਰਹਿੰਦੇ ਨੇ ਕਿਤੇ। ਪਿੰਡ ਦਾ ਨਾਂ ਨਹੀਂ ਪਤਾ? ਨਹੀਂ, ਮੈਨੂੰ ਨਹੀਂ ਪਤਾ ਯਾਰ। ਉਹਨਾਂ ਦੇ ਆਪਣੇ ਚਾਚਿਆਂ ਚਾਚਿਆਂ ਦੇ ਨਾਂ ਦੱਸੋ ਨਾ। ਸੋਹਣ ਸਿੰਘ, ਸੋਹਣ ਸਿੰਘ, ਕਰਤਾਰ ਸਿੰਘ, ਸਹੀ ਸਹੀ, ਹਜ਼ੂਰ ਸਿੰਘ, ਇੰਦਰ ਸਿੰਘ, ਸ਼ਿੰਗਾਰਾ ਸਿੰਘ, ਟਹਿਲ ਸਿੰਘ, ਮਹਿਲ ਸਿੰਘ, ਸਪੂਰ ਸਿੰਘ। ਇਹਨਾਂ ਦੇ ਘਰ ਕਿੱਥੇ ਕੋ ਸਨ? ਇਹ ਬਿਲਕੁਲ ਮੇਰੇ ਨਾਲ ਹੀ ਸਨ। ਚੜ੍ਹਦੇ ਪਾਸੇ ਕਿ ਲੈਂਦੇ ਪਾਸੇ? ਮੇਰੇ ਤੋਂ ਕੋਈ ਚੜ੍ਹਦੇ ਪਾਸੇ ਸਨ, ਕੋਈ ਦੱਖਣ ਪਹਾੜ ਪਾਸੇ ਸਨ, ਕੋਈ ਪਹਾੜ ਦੇ ਲੈਂਦੇ ਕੋਠੀ ਸਨ। ਕਿਸ ਤਰ੍ਹਾਂ ਦਾ ਰਹਿਣ ਸਹਿਣ ਹੁੰਦਾ ਸੀ ਤੁਹਾਡਾ ਉਹਨਾਂ ਨਾਲ ਜਦੋਂ ਤੁਸੀਂ 47 ਤੋਂ ਪਹਿਲੇ? ਕਿਸ ਤਰ੍ਹਾਂ ਦਾ ਰਹਿਣ ਸਹਿਣ ਹੁੰਦਾ ਸੀ? ਬੜਾ ਅੱਛਾ ਤਲਕ ਸਾਰੇ ਬੜੇ। ਇਸ ਤੋਂ ਅੱਗੇ ਮੁਸਲਮਾਨ ਤੋਂ ਸਾਡੀ ਲੜਾਈ ਹੁੰਦੀ ਸੀ ਇਸਲਾਮ ਤੋਂ ਹਿੰਦੂਆਂ ਨਾਲ, ਉਹ ਸਿੱਖ ਸਾਡੇ ਨਾਲ ਹੁੰਦੇ ਸਨ। ਅੱਛਾ, ਹਿੰਦੂਆਂ ਨਾਲ ਤੁਹਾਡੀ ਲੜਾਈ ਹੁੰਦੀ ਸੀ, ਸਿੱਖ ਤੁਹਾਡੇ ਨਾਲ? ਸਿੱਖ ਸਾਡੇ ਨਾਲ ਮਸੀਤ ਤੇ ਲੜਾਈ ਹੋਈ, ਮਸਜਿਦ 3 ਦਫਾ ਲੜਾਈ ਹੋਈ ਹੈ। ਉਹ ਸਿੱਖ ਸਾਡੇ ਨਾਲ ਖਲੋਤੇ ਹੁੰਦੇ ਤੁਹਾਨੂੰ ਸਨ। ਦੱਸੋ ਕਿਸ ਵਜ੍ਹਾ ਤੋਂ ਲੜਾਈ ਹੋਈ? ਸਿੱਖ ਇੱਥੇ ਰਹਿੰਦੇ ਸਨ ਹਿੰਦੂ? ਹਾਂ, ਇੱਥੇ ਪਿੰਡ ਦੇ ਵਿੱਚ ਨੁਰੇ ਸਨ। ਇੱਥੇ ਹਿੰਦੂਆਂ ਦੇ ਕਿੰਨੇ ਘਰ ਸਨ? ਖੱਤਰੀ ਸਨ, ਬਹੁਤ 10-12, ਬਹੁਤ ਵੱਡੇ ਮਾਲਕ ਸਨ, ਵੱਡੇ ਅਮੀਰ ਲੋਕ ਸਨ ਉਹ ਅੱਛਾ, ਇਸ ਪਿੰਡ ਦੇ ਵਿੱਚ? ਇਸ ਪਿੰਡ ਦੇ ਵਿੱਚ। ਤੇ ਉਹਨਾਂ ਨਾਲ ਕਿਸ ਗੱਲ ਪਿੱਛੇ ਲੜਾਈ ਹੋ ਗਈ? ਇਸਲਾਮ ਤੋਂ। ਅਜ਼ਾਨ ਕਿਉਂ ਦਿੰਦੇ ਤੁਸੀਂ? ਅੱਛਾ, ਉਹ ਕਹਿੰਦੇ ਅਜ਼ਾਨ ਕਿਉਂ ਦਿੰਦੇ? ਅਜ਼ਾਨ ਕਿਉਂ ਦਿੰਦੇ ਹੋ? ਸਾਡੇ 2-3 ਦਫਾ ਲੜਾਈ ਹੋਈ ਹੈ। ਤੇ ਉਹਦੇ 'ਚ ਫਿਰ ਤੁਹਾਡੀ ਨਾਲ ਹੈਲਪ ਜਿਹਨੂੰ ਕਹਿੰਦੇ ਨੇ? ਮੇਰੀ ਬਰਾਦਰੀ ਦੇ ਸਿੱਖ ਸਨ ਸਾਡੇ ਲੱਗਦੇ, ਹਾਂਜੀ। ਉਹ ਸਾਰੇ ਸਾਡੇ ਨਾਲ ਖਲੋਂਦੇ ਸਨ। ਸਹੀ। ਖਤਰੇ ਨਾਲ ਖਲੋਂਦੇ ਉਹ। ਇੰਨਾ ਪਿਆਰ ਮੁਹੱਬਤ ਸੀ। ਹਾਂ। ਠੀਕ ਹੋ ਗਿਆ। ਅੱਛਾ ਜੀ, ਤੁਹਾਡੇ ਪਿੰਡ ਸਕੂਲ ਕਿੰਨੇ ਨੇ? ਸਾਡੇ ਮੇਰੇ ਐਸੇ ਸਕੂਲ ਨੇ, ਇੱਕ ਬੱਚਿਆਂ ਮਿਡਲ ਸਕੂਲ ਹੈ, ਹਾਂਜੀ। ਇੱਕ ਬੱਚਿਆਂ ਪ੍ਰਾਇਮਰੀ ਹੈ, ਇੱਕ ਬੱਚਿਆਂ ਪ੍ਰਾਇਮਰੀ ਹੈ ਗਵਰਨਮੈਂਟ ਦੇ, 2 ਪ੍ਰਾਈਵੇਟ ਨੇ। 2 ਪ੍ਰਾਈਵੇਟ ਨੇ? ਹਾਂ। ਤੇ ਇੱਥੇ ਜਦੋਂ 47 ਦੀ ਵੰਡ ਤੋਂ ਪਹਿਲੇ ਕਿੰਨੇ ਸਕੂਲ ਸੀ? ਉਸ ਤੋਂ ਪਹਿਲਾਂ ਲੋਅਰ ਪ੍ਰਾਇਮਰੀ ਸੀ, 2 ਕਲਾਸ ਦਾ, ਸਿਰਫ ਇੱਕੋ ਹੀ। 2 ਕਲਾਸ ਦਾ? ਹਾਂ। ਤੁਸੀਂ ਕਿੰਨਵੀਂ ਤੱਕ ਪੜ੍ਹੇ ਹੋ ਸਕੂਲ ਦੇ ਵਿੱਚ? ਉਹ ਸਕੂਲ ਦੂਸਰੀ ਤੱਕ। ਦੂਸਰੀ ਤੱਕ ਪੜ੍ਹੇ। ਉਸ ਤੋਂ ਬਾਅਦ ਤੁਹਾਨੂੰ ਕਿੱਥੇ ਜਾਣਾ ਪੈਂਦਾ ਸੀ ਪੜ੍ਹਨ? ਗਰਮੂਲੇ ਵਿਰਕਾਂ। ਗਰਮੂਲੇ ਵਿਰਕਾਂ। ਉਹਦਾ ਸਕੂਲ ਪਿੰਡ ਦੇ ਵਿੱਚ ਸੀ ਗਰਮੂਲੇ 'ਚ ਕਿ ਕਿਤੇ ਨਾਲ ਸੀ? ਨਹੀਂ, ਪਿੰਡ ਦੇ ਵਿੱਚ ਹੀ ਸੀ, ਨਾਲ ਸਕਦੇ ਹੁਣ ਵੀ ਪ੍ਰਾਇਮਰੀ ਸਕੂਲ ਆਇਆ ਉੱਥੇ। ਸਹੀ ਸਹੀ ਸਹੀ। ਤੇ ਤੁਸੀਂ ਫਿਰ ਕਿੱਥੋਂ ਤੱਕ ਪੜ੍ਹੇ ਜਦੋਂ 47 ਦੀ ਵੰਡ ਹੋਈ? ਉਦੋਂ ਤੁਸੀਂ ਤਾਲੀਮ ਛੱਡ ਦਿੱਤੀ ਕਿ ਜਾਰੀ? ਉਦੋਂ ਮੈਂ ਦੂਸਰੀ ਪੜ੍ਹਦਾ ਹਾਂ। ਉਸ ਤੋਂ ਬਾਅਦ ਮੈਂ 4 ਜਮਾਤਾਂ ਕੀਤੀਆਂ ਗਰਮੂਲੇ ਵਿਰਕਾਂ ਤੋਂ। ਸਹੀ। ਫਿਰ ਚਲਾ ਗਿਆ ਸ਼ੇਰ ਖਾਂ, 5ਵੀਂ ਜਾ ਕੇ ਉੱਥੇ ਦਾਖਲ ਹੋਇਆ। ਜੰਡਿਆਲੇ ਸ਼ੇਰ ਖਾਂ? ਜੰਡਿਆਲੇ ਸ਼ੇਰ ਖਾਂ। ਸਹੀ। ਮਿਡਲ ਕੀਤਾ ਮੈਂ ਜੰਡਿਆਲੇ ਸ਼ੇਰ ਖਾਂ ਤੋਂ। ਇਹ ਤੋਂ ਸਾਈਕਲ 'ਤੇ ਜਾਂਦੇ ਸੀ? ਹਾਂ, ਇੱਥੋਂ ਪੈਦਲ ਜਾਂਦੇ ਸਾਂ। ਪੈਦਲ ਜਾਂਦੇ ਸੀ? ਉੱਥੇ ਹੋਸਟਲ ਹੁੰਦਾ ਸੀ, ਹੋਸਟਲ ਰਹਿੰਦਾ ਸੀ। ਸਹੀ 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 ਸਹੀ। ਬੜਾ ਅੱਛਾ ਇੰਤਜ਼ਾਮ ਸੀ ਉੱਥੇ ਹੋਸਟਲ ਦਾ, ਉੱਥੇ ਰਹਿੰਦਾ ਸੀ। ਮਿਡਲ ਤੋਂ ਬਾਅਦ ਮੈਂ ਚਲਾ ਗਿਆ ਸ਼ੇਖੂਪੁਰ ਵਿਰਕ, ਉੱਥੇ ਜਾ ਕੇ ਤਾਰਕ ਹਾਈ ਸਕੂਲ ਮੈਂ ਦਾਖਲਾ ਲਿਆ। ਮੈਟ੍ਰਿਕ ਮੈਂ ਉੱਥੇ ਕੀਤਾ। ਸਹੀ। ਮੈਟ੍ਰਿਕ ਕੀਤਾ ਸਨ 55 'ਚ, ਨਾਲ ਹੀ ਕਾਲਜ ਬਣ ਗਿਆ, ਇੰਟਰ ਕਾਲਜ। ਪਹਿਲੇ ਬੈਚ ਦਾ ਮੈਂ ਰੋਲ ਨੰਬਰ ਸੀ ਮੇਰਾ। ਸਹੀ। ਇੰਟਰ ਕਾਲਜ ਦਾਖਲ ਹੋ ਗਿਆ। ਉਦੋਂ ਬਿਲਡਿੰਗ ਕੋਈ ਨਹੀਂ, ਟਾਹਲੀਆਂ 'ਚ ਬੈਠ ਪੜ੍ਹਦੇ ਰਿਹਾ ਸੀ। ਕਾਲਜ ਮੇਰੇ ਸਾਹਮਣੇ ਬਣਿਆ। ਬੜੀ ਗੱਲ ਹੈ ਜੀ। 59 ਕਰ ਲਿਆ ਇੰਟਰ, ਤੇ ਨਾਲ ਹੀ ਡਿਗਰੀ ਕਾਲਜ ਬਣ ਗਿਆ। ਸਹੀ ਸਹੀ। ਡਿਗਰੀ ਕਾਲਜ ਪਹਿਲੇ ਬੈਚ ਦਾ ਮੈਂ 18 ਰੋਲ ਨੰਬਰ ਮੇਰਾ। ਉਦੋਂ ਸਾਡੀ ਬਿਲਡਿੰਗ ਕੋਈ ਨਹੀਂ ਸੀ, ਕੋਠੀਆਂ 2 ਕਿਰਾਏ 'ਤੇ ਲੈ ਕੇ ਉਹਦੇ BA ਕੀਤਾ ਮੈਂ 59 'ਚ। ਵਾਹ ਬਈ ਵਾਹ, BA ਕੀਤਾ ਉਸ ਨੇ? ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਨੌਕਰੀ ਲੱਗੇ ਕਿ? ਨਹੀਂ, ਨੌਕਰੀ ਪਸੰਦ ਨਹੀਂ ਕੋਈ ਆਈ। ਨੌਕਰੀ ਕੀਤੀ ਨਹੀਂ? ਨੌਕਰੀ ਮੈਂ ਕੋਸ਼ਿਸ਼ ਕੀਤੀ GD ਪਾਇਲਟ ਦੀ। 2 ਦਫਾ ਸਿਲੈਕਟ ਹੋਇਆ। GD ਪਾਇਲਟ? GD ਪਾਇਲਟ। ਮਾਂ ਨਹੀਂ ਜਾਣ ਤੱਕ ਕਹਿੰਦੀ ਮੇਰਾ ਬੇਟਾ 2 ਸਾਲ में ਮਿਲੇਗਾ ਨਾ। ਅੱਛਾ, ਟ੍ਰੇਨਿੰਗ 2 ਸਾਲ ਦੀ ਹੁੰਦੀ ਸੀ? 2 ਸਾਲ ਟ੍ਰੇਨਿੰਗ ਹੁੰਦੀ ਸੀ। ਹਾਂ, ਤੇ ਉਹਦੇ ਵਿੱਚ ਮਾਂ ਨੇ ਕਹਿਤਾ ਨਹੀਂ ਜਾਣਾ? ਹਾਂ। ਉਸ ਤੋਂ ਬਾਅਦ ਫਿਰ ਟਰਾਈ ਕੀਤੀ ਮੈਂ ਨਾਇਬ ਤਹਿਸੀਲਦਾਰੀ ਦੀ। ਉਹਦਾ ਸਿਲੈਕਟ ਹੋ ਗਿਆ ਕੁਵੈਤ, ਸਾਰੀ ਕਲਾਤ। ਤੇ ਸੱਸ ਮੇਰੀ ਕਹਿੰਦੀ ਸ਼ਾਦੀ ਮੇਰੀ ਹੋ ਗਈ। ਸੱਸ ਕਹਿੰਦੀ ਮੇਰੀ ਦੀ ਕਲਾਤ ਹੋਲੀ ਫੇਗੀ, ਉਹ ਜਾਣਦਾ। ਤੀਸਰੀ ਨੌਕਰੀ ਪਸੰਦ ਸੀ ਮੈਨੂੰ, ਸੈਕੰਡ ਲੈਫਟੀਨੈਂਟ। ਮੈਂ ਕੋਸ਼ਿਸ਼ ਕੀਤੀ, ਮੈਂ ਮਿਲੀ ਨਹੀਂ ਉਹ। ਹੋਰ ਨੌਕਰੀ ਪਸੰਦ ਕੋਈ ਨਹੀਂ ਆਈ। ਫਿਰ ਤੁਸੀਂ ਜ਼ਿਮੀਂਦਾਰ ਕੀਤਾ? ਜ਼ਿਮੀਂਦਾਰ ਕੀਤਾ, ਟਰੈਕਟਰ ਲੈ ਲਿਆ, ਸਨ 63 ਟਰੈਕਟਰ ਲੈ ਲਿਆ, ਵਾਹੀ ਕੀਤੀ ਸੱਸ ਕੇ। ਕਹਿੰਦੇ ਨੇ ਜੱਟਾਂ ਦੇ ਪੁੱਤਰ ਜਿੰਨੇ ਪੜ੍ਹ ਜਾਣ ਉਹ ਕਰਦੇ ਜ਼ਿਮੀਂਦਾਰ ਹੈ। ਹਾਂ। ਲੇਕਿਨ ਅੱਜ ਕੱਲ੍ਹ ਜ਼ਮਾਨਾ ਬਦਲ ਰਿਹਾ। ਹਾਂ, ਹੁਣ ਜ਼ਮਾਨਾ ਬਦਲ ਗਿਆ। ਹੁਣ ਤੇ ਮੁੰਡਾ 10 ਪੜ੍ਹਦਾ ਤਾਂ ਕਹਿੰਦੇ ਨੌਕਰੀ ਲੱਭ ਲਓ ਜੀ। ਹਾਂ। ਸਹੀ ਹੈ। ਇਹਦਾ ਮਤਲਬ ਮਾਸ਼ਾਅੱਲਾ ਤੁਸੀਂ ਬਹੁਤ ਅੱਗੇ ਤੱਕ ਪੜ੍ਹੇ।
ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਕਿਹੜੀ ਸਾਈਡ ਤੇ ਸੀ? ਗੁਰਦੁਆਰਾ ਤੋਂ ਮੇਰੇ ਘਰ ਤੋਂ ਸ਼ਮਾਲ ਮਸ਼ਰਕ 'ਚ। ਕਾਫੀ ਵੱਡਾ ਗੁਰਦੁਆਰਾ ਸੀ ਕਿ ਛੋਟਾ ਸੀ? ਨਹੀਂ, ਪਿੰਡ ਦੇ ਮੁਤਾਬਕ ਹੀ ਸੀ, ਐਡਾ ਵੱਡਾ ਨਹੀਂ ਸੀ। ਸਹੀ। ਤੇ ਸਿੱਖ ਉੱਥੇ ਇਬਾਦਤ ਕਰਦੇ ਸੀ ਆਪਣੀ ਸਾਰੀ? ਹਾਂ, ਸਿੱਖ ਤੋਂ ਬਾਅਦ ਕਰਦਾ। ਤੇ ਉਹਨਾਂ ਦੇ ਵੀ ਸਪੀਕਰ ਲੱਗੇ ਹੁੰਦੇ ਸੀ ਉਸ ਨਹੀਂ, ਟਾਈਮ? ਉਹ ਸਪੀਕਰ ਨਹੀਂ ਹੁੰਦੇ ਉਹ। ਅੱਛਾ, ਉਦੋਂ ਸਪੀਕਰ ਨਹੀਂ ਸੀ ਹੁੰਦੇ। ਹਾਂ, ਤੇ ਆਵਾਜ਼ ਤੇ ਆਉਂਦੀ ਹੋਣੀ ਹੈ ਜਦੋਂ ਪੂਰੇ ਪਿੰਡ ਦੇ ਵਿੱਚ? ਉੱਥੇ ਪੜ੍ਹਦਾ ਜਾਂਦੀ ਆਵਾਜ਼ ਡਿਪੈਂਡੈਂਟ ਛੇਣੇ ਛੇਣੇ ਵੱਜਦੇ ਆਵਾਜ਼ ਆਉਂਦੀ ਹੈ, ਪਿੰਡ ਨਹੀਂ ਸੀ ਆਉਂਦੀ। ਸਹੀ। ਫਿਰ ਸਾਡੀ ਜੋ ਮਸਜਿਦ ਅਜ਼ਾਨ ਹੁੰਦੀ ਸੀ ਨਾ, ਹਾਂਜੀ। ਉਹ ਛੱਤ ਤੇ ਚੜ੍ਹ ਕੇ ਮੌਲੀ ਲਾਉਂਦੇ, ਉਹ ਪਿੰਡੇ ਅਜ਼ਾਨ ਜਾਂਦੀ ਸੀ, ਉਹਨਾਂ ਦੀ ਆਵਾਜ਼ ਨਹੀਂ ਸੀ ਆਉਂਦੀ। ਔਰ ਉਹਨਾਂ ਨੇ ਇਹ ਤਕਲੀਫ ਹੋਈ ਖਤਰੀਆਂ ਨੂੰ ਕਿ ਆਵਾਜ਼ ਕਿਉਂ ਆਉਂਦੀ ਹੈ। ਅੱਛਾ, ਖੱਤਰੀ ਜਿਹੜੇ ਸਿੱਖ ਹਿੰਦੂ ਸਨ ਹਿੰਦੂ ਸਨ। ਉਹਨਾਂ ਨੂੰ ਤਰਾਸ ਸੀ? ਹਾਂ, ਸਿੱਖਾਂ ਨੂੰ ਤਰਾਸ ਕੋਈ ਨਹੀਂ, ਸਿੱਖ ਸਾਨੂੰ ਸੱਟ ਸਨ। ਸਹੀ। ਅੱਛਾ, ਤੁਹਾਡੇ ਵਾਲਦ ਸਾਹਿਬ ਕਿਸ ਤਰ੍ਹਾਂ ਮੁਸਲਮਾਨ ਹੋਏ? ਕਿਉਂਕਿ ਤੁਹਾਡਾ ਪਿੰਡ ਸਾਰਾ ਸੀ ਸਿੱਖ। ਮੇਰੇ ਦਾਦਾ ਜੀ ਮੁਸਲਮਾਨ। ਹਾਂਜੀ, ਦਾਦਾ ਜੀ ਤੁਹਾਡੇ ਉਹ 1800 ਕਿੰਨੇ ਤੁਸੀਂ ਦੱਸ ਰਹੇ ਉਹ ਮੁਸਲਮਾਨ ਹੋ ਗਏ? ਉਹ ਐਸਾ ਹੋ ਗਿਆ, ਉਹ ਇੱਕ ਦਫਾ ਪਿੰਡ ਦੇ ਲੜਾਈ ਹੋ ਗਈ, ਹਾਂਜੀ। ਉਹਨਾਂ ਦਾ ਪਰਚਾ ਹੋ ਗਿਆ ਪਰ ਦਾਦਾ ਜੀ ਦੇ? ਦਾਦਾ ਜੀ ਤੇ ਉਹ ਜੇਲ੍ਹ ਚਲੇ ਗਏ। ਉੱਥੇ ਦੇ ਮੁਸਲਮਾਨ ਸਨ, ਉਹ ਕਲਮਾ ਪੜ੍ਹਦੇ, ਉਹਨਾਂ ਨੂੰ ਬੜਾ ਪਸੰਦ ਆਇਆ, ਉੱਥੇ ਮੁਸਲਮਾਨ ਹੋ ਗਏ। ਅੱਛਾ, ਜੇਲ੍ਹ ਦੇ ਵਿੱਚ? ਜੇਲ੍ਹ ਮੁਸਲਮਾਨ ਹੋ ਗਏ। ਬਾਹਰ ਆਏ, ਆਪਣੇ ਮਾਂ ਬਾਪ ਨੇ ਆਖਿਆ ਮੈਂ ਤਾਂ ਰੋਟੀ ਨਹੀਂ ਖਾਣੀ, ਮੈਂ ਮੁਸਲਮਾਨ ਹੋ ਗਿਆ। ਸਹੀ। ਉਹਨਾਂ ਦੇ ਪੁੱਤਰ ਮੁਸਲਮਾਨ ਹੋ ਗਿਆ, ਖਾਏਗਾ ਕਿ ਇਸ ਤਰ੍ਹਾਂ ਕਰ, ਅਸੀਂ ਤੇ ਸ਼ਾਦੀ ਮੁਸਲਮਾਨ ਨਾਲ ਕਰ ਦਿੰਦੇ ਹਾਂ, ਜਿਹਨੇ ਸ਼ਾਦੀ ਨਹੀਂ ਹੁੰਦਾ ਜੇ ਖਾ, ਤੂੰ ਸਾਡਾ ਝਟਕਾ ਨਾ ਖਾਈ, ਹਰਾਮ ਚੀਜ਼ ਨਾ ਖਾਈ, ਅੱਛਾ। ਦਾਲ ਰੋਟੀ ਖਾਈ ਜਾ। ਉਹ ਮੇਰੇ ਦਾਦਾ ਜੀ ਮੰਨ ਗਏ, ਉਹਨਾਂ ਦੀ ਸ਼ਾਦੀ ਕਰਦੀ ਮੁਸਲਮਾਨਾਂ ਨਾਲ। ਸਹੀ। ਸ਼ਾਦੀ ਕਰ ਵੱਖਰੇ ਹੋ ਗਏ। ਅੱਛਾ, ਇੱਥੇ ਨੇੜੇ ਤੇੜੇ ਪਿੰਡ 'ਚ ਹੀ ਹੋ? ਨਹੀਂ, ਬਹੁਤ ਦੂਰ ਨੱਤ ਪਿੰਡ ਗੁਜਰਾਲ ਅਗਲੇ ਪਾਸੇ, ਨੱਤ ਕਲਾਂ? ਨੱਤ ਕਲਾਂ, ਉੱਥੇ ਸ਼ਾਦੀ ਹੋਈ? ਉੱਥੇ ਚੀਮਿਆਂ ਹੋਈ ਸੀ। ਚੀਮਿਆਂ ਦੇ ਵਿੱਚ? ਹਾਂ। ਸਹੀ। ਫਿਰ ਉਹ ਸਾਰੀ ਮਾਸ਼ਾਅੱਲਾ ਨਸਲ ਹਾਂ, ਜਾ ਰਹੀ ਹੈ ਉਹਨਾਂ ਦੀ। ਤੁਹਾਡੇ ਹੁਣ ਕਿੰਨੇ ਘਰ ਹੋ ਗਏ ਇੱਥੇ? ਹੁਣ ਅਸੀਂ 5 ਭਾਈ ਹਾਂ ਜੀ। ਅੱਛਾ, 5 ਭਰਾਵਾਂ ਦੀ ਲਾਦਾਂ ਅੱਗੋਂ? ਹਾਂ। ਤੇ ਇਸ ਪਿੰਡ ਭੰਗਵਾਂ ਦੇ ਵਿੱਚ ਜਦੋਂ 47 ਦੀ ਵੰਡ ਹੋ ਗਈ, ਹਾਂ। ਤੁਸੀਂ ਤਾਂ ਆਪਣੀ ਅੱਖੀ ਵੇਖਿਆ, ਹਾਂ, ਇਹ ਪਿੰਡ ਦੇ ਵਿੱਚ ਘਰ ਕੱਚੇ ਸਨ ਕਿ ਪੱਕੇ ਸਨ ਉਦੋਂ? ਕਾਫੀ ਪੱਕੇ ਵੀ ਸਨ, ਕੱਚੇ ਵੀ ਸਨ। ਸਾਡੇ ਬੜੇ ਵੱਡੀਆਂ ਬਿਹਤਰੀਆਂ ਵੇਲੀਆਂ ਪੱਕੀਆਂ ਸਨ ਇੱਥੇ, ਜਿਹਦੇ 'ਚ ਉਦੋਂ ਲੋਕ ਰਾਤ ਨੂੰ ਡਾਕੂ ਪੈਂਦੇ ਸਨ। ਇੱਥੇ ਕਿਲ੍ਹਾ ਨੁਮਾ ਬਣਿਆ ਸਨ ਮਕਾਨ ਇੱਥੇ। ਉਹ ਕਿਹਦਾ ਸੀ? ਇੱਕ ਤਾਂ ਸਰਕਾਰੀ ਉਹਦਾ ਨਾਮ ਨਹੀਂ ਆ, ਫੌਜਦਾਰ ਸਿੰਘ। ਅੱਛਾ, ਫੌਜਦਾਰ ਸਨ। ਉਹਦਾ ਮਕਾਨ ਸੀ ਕਿਲ੍ਹਾ ਨੁਮਾ। ਸਹੀ। ਉਹਦੇ ਉੱਤੇ ਮੋਰਚੇ ਬਣੇ ਸਨ ਫਾਇਰ ਕਰਨ ਵਾਸਤੇ। ਉੱਥੋਂ ਥੋੜਾ ਸੁਰੰਗ ਜਾਂਦੀ ਸੀ, ਇੱਕ ਪਰਲੇ ਪਾਸੇ ਇੱਕ ਹੋਰ ਮਕਾਨ ਸੀ ਬੂਟਾ ਸਿੰਘ ਦਾ, ਥੱਲੇ ਜ਼ਮੀਨ ਤੋਂ ਸੁਰੰਗ ਜਾਂਦੀ ਸੀ, ਉਹ ਵੀ ਇਸ ਤਰ੍ਹਾਂ ਪੱਕੇ ਸਨ। ਉਹ ਵੀ ਉਹ ਮਕਾਨ ਹੈ ਨਾ ਕਿ ਖਤਮ ਹੋ ਗਏ ਨੇ? ਉਹ ਖਤਮ ਹੋ ਗਿਆ। ਉਹ ਫਿਰ ਜਿਹੜਾ ਫੌਜਦਾਰ ਸਿੰਘ ਆ ਸੀ, ਉਹ ਮੇਰੇ ਬੇਟੇ ਲੈ ਲਿਆ। ਤੁਹਾਡੇ ਬੇਟੇ ਕੋਲ? ਹਾਂ, ਮੇਰੇ ਬੇਟੇ ਕੋਲ ਉਹ ਉਠਾ ਕੇ ਦੁਬਾਰਾ ਆਪਣੇ ਮਕਾਨ ਬਣਾਇਆ ਨੂੰ। ਸਹੀ। ਜਦੋਂ ਉਹ ਗਏ ਨੇ ਇੱਥੋਂ, ਸਿੱਖ ਚਲੇ ਗਏ ਸਾਰੇ, ਹਾਂ, ਉਹਨਾਂ ਦੇ ਜਿਹੜੇ ਮਕਾਨ ਸੀ ਉਹਦੇ ਵਿੱਚ ਕਿਹੜੀ ਆ ਕੇ ਲੋਕ ਆਬਾਦ ਹੋਏ? ਉਹਦੇ ਜਹਾਂ ਇਹ ਬੰਦੋਬਸਤ ਕੀਤਾ ਸੀ ਮੇਰੇ ਬਜ਼ੁਰਗਾਂ ਨੇ, ਹਾਂਜੀ, ਕਿ ਸਾਰੇ ਪਿੰਡ ਦੇ ਦਾਣੇ ਇਕੱਠੇ ਕੀਤੇ, ਲੰਗਰ ਇਕੱਠੇ ਕੀਤੇ, ਸਹੀ। ਜਿਹੜੇ ਮਾਜਰ ਆਏ ਨੇ ਸਾਰਿਆਂ ਨੂੰ ਰੋਟੀਆਂ ਪਕਵਾ ਕੇ ਖਵਾਈਆਂ 3 ਦਿਨ 4 ਦਿਨ। ਕਿੱਥੋਂ ਦੇ ਪਿੰਡਾਂ ਤੋਂ ਆਏ? ਮੁਖਤਲਿਫ ਜਗ੍ਹਾ ਆਇਆ, ਕੋਈ ਅੰਮ੍ਰਿਤਸਰ ਤੋਂ ਆ ਗਿਆ, ਹੁਸ਼ਿਆਰਪੁਰ ਆ ਗਿਆ, ਜਲੰਧਰ, ਕਈ ਜਗ੍ਹਾ ਤੋਂ ਆਏ ਸਨ, ਗੁਰਦਾਸਪੁਰ ਤੋਂ ਆਏ। ਇਹ ਹੁਣ ਇੱਥੇ ਕਿਹੜੇ ਬਰਾਦਰੀਆਂ ਆਬਾਦ ਨੇ ਇਸ ਪਿੰਡ? ਇੱਥੇ ਡੋਗਰ ਬਰਾਦਰੀ ਹੈ, ਰਾਜਪੂਤ ਬਰਾਦਰੀ ਹੈ, ਸਹੀ। ਤੇ ਮੁਗਲ ਚੌਹਾਨ ਨੇ ਅੰਮ੍ਰਿਤਸਰ ਦੇ। ਮੁਗਲ ਚੌਹਾਨ। ਹਾਂ। ਸਹੀ। ਅੱਛਾ, ਤੁਸੀਂ ਫਿਰ ਉਹ ਤੁਹਾਡੇ ਵਾਲਾ ਸਾਹਿਬ ਨੇ ਮੱਝਾਂ ਉਹਨਾਂ ਨੂੰ ਦਿੱਤੀਆਂ? ਉਹਨਾਂ ਵੰਡ ਕੇ ਦਾਣੇ ਵੀ ਦਿੱਤੇ, ਮੰਜੀਆਂ ਵੀ ਦਿੱਤੀਆਂ, ਮੰਜੀਆਂ ਵੀ ਦਿੱਤੇ, ਹਰ ਸ਼ੈ ਨੂੰ ਮਹਿਮਾਨ ਬਣਾਇਆ। ਸਾਡੇ ਚੋਂ ਚਲੇ ਗਏ ਨੇ ਸਾਰੇ, ਇਹ ਭਰਾ ਬਣ ਗਏ ਨਵੇਂ। ਸਹੀ। ਸਾਰੇ ਮੁਸਲਮਾਨ ਭਰਾਵਾਂ ਦੀ ਮਦਦ ਕੀਤੀ। ਜਾ ਤੇ ਹੁਣ ਫਿਰ ਤੁਸੀਂ ਆਪਣੀ ਜਿਹੜੀ ਜ਼ਮੀਨ ਸੀ ਤੁਹਾਡੀ, ਹਾਂ, ਉਹਦੇ ਤੇ ਵਾਹੀ ਰੱਖੀ ਕਿ ਅੱਗੇ ਵੀ? ਨਹੀਂ, ਉਸ ਤੋਂ ਬਾਅਦ ਮੇਰੇ ਵਾਲਾ ਸਾਹਿਬ ਦੇ ਜੇ ਦਾਦੇ ਕੋਲ ਮਿਲੀ ਸੀ 17 ਕਿੱਲੇ ਸੀ, ਅੱਗੋਂ ਮੇਰੇ ਵਾਲਾ ਸਾਹਿਬ ਨੇ ਖਰੀਦੀ, ਉਹਨਾਂ ਨੇ ਸਾਨੂੰ ਦਿੱਤੀ ਹੈ 38 ਕਿੱਲੇ। 38 ਕਿੱਲੇ, ਸਹੀ। ਉਸ ਤੋਂ ਬਾਅਦ ਅਸੀਂ ਮੁਸੀਬਤਾਂ 'ਚ ਪੈ ਗਏ, ਵਾਲਾ ਸਾਹਿਬ ਕਤਲ ਹੋ ਗਏ, ਅੱਗੋਂ ਮੇਰਾ ਭਤੀਜਾ ਕਤਲ ਹੋ ਗਿਆ। ਅੱਛਾ। ਚਲੋ ਜੀ, ਉਹ ਖਰੀਦ ਨਹੀਂ ਸਕੇ, ਪਰ ਮੇਰੇ ਕੋਲ ਹੁਣ ਵੀ ਸਾਡੇ 5 ਭਰਾਵਾਂ ਕੋਲ ਕੋਈ 40-45 ਕਿੱਲੇ ਹੈ ਵੇ, 45 ਕਿੱਲੇ ਹੋਣ। ਅੱਛਾ ਰੋਜ਼ਗਾਰ ਲੱਗਾ? ਹਾਂ। ਅੱਛਾ ਜੀ, ਸਹੀ ਹੋ ਗਿਆ। ਅੱਛਾ ਜੀ, ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜੇ ਰਿਸ਼ਤੇਦਾਰ ਉੱਥੇ ਬੈਠੇ ਨੇ ਇੰਡੀਆ ਦੇ ਵਿੱਚ, ਹਾਂ, ਚਾਚੇ ਤੁਹਾਡੇ ਲੱਗਦੇ ਨੇ, ਉਹਨਾਂ ਨਾਲ ਕਦੀ ਮੁਲਾਕਾਤ ਹੋਈ ਜਾਂ ਉਹਨਾਂ ਨਾਲ ਕੋਈ ਫੋਨ ਨੰਬਰ ਹੈ ਤੁਹਾਡੇ ਕੋਲ, ਜਾਂ ਖਤ ਕਦੀ ਭੇਜਿਆ? ਨਹੀਂ, ਪਹਿਲਾਂ ਭੇਜਦੇ ਰਹੇ, ਹੁਣ ਕੋਈ ਨਹੀਂ ਭੇਜਦੇ। ਸਹੀ। ਇੱਕ ਦਫਾ ਹੋਈ ਸੀ 2 ਸਾਲ ਨੇ, ਹਜ਼ੂਰ ਸਿੰਘ ਨਾਲ ਹੋਈ ਸੀ, ਤੇ ਕੰਪਿਊਟਰ ਤੇ। ਹਾਂ, ਤੁਹਾਡੇ ਬੇਟੇ ਨੇ ਕਰਾਈ ਸੀ? ਹਾਂ, ਮੇਰੇ ਭਤੀਜੇ ਨੇ ਕਰਾਈ ਸੀ। ਅੱਛਾ, ਭਤੀਜੇ ਨੇ। ਹਾਂ। ਤੇ ਕੀ ਗੱਲਬਾਤ ਹੋਈ ਫਿਰ? ਉਹੀ ਪੁੱਛਦਾ ਰਿਹਾ ਹਾਲ ਚਾਲ, ਸੁਣਾ ਹੁਣ ਕੀ ਹਾਲ ਹੈ। ਮੈਂ ਫਿਰ ਉਹਨੂੰ ਆਖਿਆ ਦਾਦਾ ਤੈਨੂੰ ਕੀ, ਦਾਦਾ ਲੱਗਦਾ ਮੇਰਾ ਉਹ, ਮੈਂ ਤੈਨੂੰ ਕੀ, ਮੈਂ ਤੇ ਇਕੱਲਾ ਫਸਿਆ ਮੁਸੀਬਤਾਂ 'ਚ, ਤੂੰ ਮੇਰੀ ਆਗ ਬਾਤ ਨਹੀਂ ਰਹੀ। ਠੀਕ ਹੈ, ਮਤਲਬ ਤੇਰਾ ਵੱਖਰਾ ਸੀ, ਮੇਰਾ ਵੱਖਰਾ, ਖੂਨ ਦੇਖ ਸੀ।
ਇਹਦਾ ਪਹਿਲਾਂ ਖੂਨ ਇੱਕ ਰਿਹਾ ਦਿਨ ਤੋਂ ਝਗੜਾ ਹੁੰਦਾ ਸੀ, ਉਹ ਖੂਨ ਇੱਕ ਸੀ। ਹੁਣ ਦਿਨ ਕੀ ਬਣ ਗਿਆ ਉੱਥੇ ਆਏ ਨਹੀਂ ਪਰਤ ਕੇ ਤੂੰ ਉਹ ਮਦਦ ਕਰਨ ਲੱਗ ਪਿਆ ਜੀ, ਮੈਂ ਇੰਨੇ ਜੋਗਾ ਨਹੀਂ, ਮੈਂ ਪੱਠੇਪੁੱਟ ਬੰਦਾ ਵਾਂ, ਮੈਂ ਨਹੀਂ ਜਾ ਸਕਦਾ। ਸਹੀ ਉਹਨਾਂ ਦੇ ਅੱਗੋਂ ਬੱਚਿਆਂ ਦੀ ਜਾਂ ਤੁਹਾਡੇ ਜਿਹੜੇ ਹਾਨਦੇ ਸੀ ਬੱਚੇ ਉਹਨਾਂ ਦੇ ਖੇਲਦੇ ਸੀ ਤੁਹਾਡੇ ਨਾਲ, ਪੜ੍ਹਦੇ ਸੀ ਤੁਹਾਡੇ ਨਾਲ? ਨਹੀਂ ਉਹਨਾਂ ਬੱਚਾ ਪੜ੍ਹਦਾ ਮੇਰਾ ਕੋਈ ਨਹੀਂ ਸੀ, ਉਹ ਛੋਟਿਆਂ ਸਾਰੀ ਵੱਡਾ ਮੈਂ ਹੀ ਸਾਂ। ਮੇਰੇ ਤੁਹਾਨੂੰ ਨਾਲ ਆਪਣੇ ਯਾਰਾਂ ਦੋਸਤਾਂ ਦੇ ਤੁਹਾਡੇ ਪਿੰਡ ਦੇ ਵਿੱਚ ਰਹੀਏ ਤੇ ਯਾਰ ਬੇਲੀ ਤੇ ਹੁੰਦੇ ਨੇ ਨਾ, ਹਾਂ। ਉਹਨਾਂ ਦੇ ਨਾਂ ਯਾਦ ਨੇ ਛੋਟੇ ਬੱਚਿਆਂ ਦੇ ਜਿਹੜੇ ਤੁਹਾਡੇ ਏਜ ਦੇ, ਤੁਹਾਡੀ ਹਮ ਉਮਰ ਸਨ? ਇੱਕ ਮਹਿੰਦਰ ਸਿੰਘ ਹੁੰਦਾ ਸੀ ਤੇ ਇੱਕ ਟਹਿਲ ਸਿੰਘ ਸੀ, ਇੱਕ ਸਪੂਰਨ ਸਿੰਘ ਸੀ। ਪੂਰਨ ਸਿੰਘ ਤੁਹਾਡੇ ਨਾਲ ਖੇਲਦੇ ਸੀ ਉਹ? ਆਏ ਖੇਡਦਾ ਮੇਰੇ ਨਾਲ। ਸਹੀ ਐਸੇ ਸਕੂਲੇ ਪੜ੍ਹਦੇ ਸੀ? ਹਾਂ। ਤੇ ਹੁਣ ਫਿਰ ਅਗਰ ਤੁਹਾਡਾ ਰਾਬਤਾ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹਵੇ, ਤੁਹਾਡਾ ਰਿਸ਼ਤੇਦਾਰ ਪਹਿਲਾ, ਹਾਂ ਤੇ ਤੁਸੀਂ ਉਹਨੂੰ ਕੀ ਸੁਣਾ ਦੇਣਾ ਚਾਹੋਗੇ? ਤੁਸੀਂ ਉਹਨੂੰ ਮੁਲਾਕਾਤ ਕਰਨੀ ਚਾਹੋਗੇ ਉਹਨਾਂ ਨਾਲ? ਬਿਲਕੁਲ ਮੁਲਾਕਾਤ ਕਰਨੀ ਚਾਹਾਂਗਾ, ਮੇਰੇ ਲੱਗਦੇ ਨੇ, ਮੇਰਾ ਖੂਨ ਹੈ। ਸਹੀ ਤੇ ਔਰ ਕੋਸ਼ਿਸ਼ ਕਰਾਂਗਾ ਮੈਨੂੰ ਮਿਲਦੇ ਮੈਂ ਉਹਨਾਂ ਨੂੰ ਦੀਨ ਦੀ ਦਾਵਤ ਵੀ ਦੇਵਾਂ। ਸਹੀ ਹੋ ਗਿਆ ਇਨਸ਼ਾਅੱਲਾ ਜੀ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜੇ ਵਿਛੜੇ ਭਰਾ ਨੇ ਜਾਂ ਚਾਚੇ ਬਾਬਿਆਂ ਦੇ ਜਿੰਨੇ ਵੀ ਖੂਨ ਦੇ ਰਿਸ਼ਤੇਦਾਰ ਨੇ, ਚਾਹੇ ਉਹ ਬਰਾਦਰੀ ਉਹਨਾਂ ਦੀ ਹੋਰ ਹੈ, ਚਾਹੇ ਉਹ ਸਿੱਖ ਮਜ਼ਹਬ ਦੇ ਨੇ, ਲੇਕਿਨ ਖੂਨ ਤੇ ਇੱਕ ਹੀ ਸੀ, ਖੂਨ ਇੱਕ ਹੈ, ਤੇ ਤੁਹਾਡੇ ਨਾਲ ਉਹ ਗੱਲਬਾਤ ਕਰਨ। ਉਹ ਕਹਿੰਦੇ ਇਨਸ਼ਾਅੱਲਾ ਮੈਂ ਇਨਸ਼ਾਅੱਲਾ ਸਲਾਮ ਦੀ ਦਾਵਤ ਦਿਆਂਗਾ। ਅਸੀਂ ਉਹਨਾਂ ਦਾ ਨੰਬਰ ਲੱਭ ਕੇ ਤੇ ਇਨਸ਼ਾਅੱਲਾ ਜੀ ਤੁਹਾਡੇ ਨਾਲ ਰਾਬਤਾ ਕਰਾਵਾਂਗੇ। ਮਿਹਰਬਾਨੀ। ਹਾਂਜੀ। ਤੇ ਹੋਰ ਮੈਨੂੰ ਕੋਈ ਆਪਣੇ ਪੁਰਾਣੀ ਗੱਲ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਲੰਬੜਦਾਰ ਕਿਹੜਾ ਸੀ? ਨੰਬਰ ਸਾਡੇ ਕੋਲ ਦੋ ਨੇ ਜੀ। ਪਹਿਲੇ 47 ਵੇਲੇ? 47 ਮਹੀਨੇ ਯਾਦ ਕਿਹੜਾ ਸੀ? 47 ਵੇਲੇ ਦੇ ਸਿੱਖ ਸਨ? ਯਾਦ ਨਹੀਂ ਮੈਨੂੰ ਕਿਹੜਾ ਸੀ। ਅੱਛਾ ਨਹੀਂ ਯਾਦ। ਹਾਂ। ਤੇ ਹੁਣ ਕਿਹੜੇ ਨੇ? ਹੁਣ ਇੱਕ ਮਦਰ ਕਸ਼ੀਰ ਹੈ ਡੋਗਰ। ਸਹੀ। ਤੇ ਇੱਕ ਤਾਰਕ ਸਹੀ ਮੁਗਲ। ਤਾਰਕ ਮੁਗਲ। ਠੀਕ ਹੋ ਗਿਆ। ਤੇ ਜਿਹੜੇ ਤੁਹਾਡੇ ਪਿੰਡੋਂ ਇੱਥੇ ਆਬਾਦ ਸਨ ਪਹਿਲੇ ਬੰਦੇ, ਉਹਨਾਂ ਵਿੱਚੋਂ ਕੋਈ ਮੁੜ ਕੇ ਆਇਆ ਵੇਖਣ ਆਪਣੇ ਪਿੰਡ? ਹਾਂ ਸੋਹਣ ਸਿੰਘ ਆਇਆ 4-5 ਦਫਾ। ਤੁਹਾਡਾ ਮੇਰਾ ਤਾਇਆ ਲੱਗਦਾ ਸੀ। ਆਇਆ ਸੀ ਇਸ ਪਿੰਡ? ਤਿੰਨ ਚਾਰ ਦਫਾ ਆਇਆ। ਇੱਕ ਹੋਰ ਆਇਆ ਸੀ ਨੱਥਾ ਸਿੰਘ, ਉਹ ਵੀ ਮੇਰਾ ਤਾਇਆ ਲੱਗਦਾ ਸੀ। ਅੱਛਾ। ਤੇ ਮੁਲਾਕਾਤ ਹੋਈ ਫਿਰ? ਹਾਂ ਇੱਥੇ ਸਾਡੇ ਕੋਲ ਆ ਰਹਿੰਦੇ ਰਹੇ। ਕੀ ਸੁਣਾਇਆ ਉਹਨਾਂ, ਕੀ ਦੱਸਿਆ ਉਹਨਾਂ ਨੇ? ਉਹੀ ਦੱਸਦਾ ਵੀ ਇੱਥੇ ਛੱਡ ਗਿਆ ਮਹਿਲ ਤੇ ਮਾੜੀਆਂ ਜਾਂਦੇ ਮਿਲੇ ਹੁੱਕੇ ਤੇ ਕਨਾਲੀਆਂ ਉੱਥੇ। ਹਾਂਜੀ। ਛੱਡ ਗਿਆ ਹਾਂ ਮਹਿਲ ਤੇ ਮਾੜੀਆਂ ਜਾਂਦੇ ਮਿਲੇ ਹੁੱਕੇ ਤੇ ਕਨਾਲੀਆਂ। ਅੱਛਾ ਇਥੋਂ ਮਹਿਲ ਛੱਡ ਕੇ ਗਏ ਤੇ ਉੱਥੇ ਕਨਾਲੀਆਂ ਮਿਲੀਆਂ। ਇੱਥੇ ਬਰਤਨ ਅੱਛੇ ਤੇ ਉੱਥੇ ਭਾਂਡੇ ਦੂਸਰੇ ਮਿਲੇ। ਤੇ ਹੁਣ ਉਹਨਾਂ ਦਾ ਉੱਥੇ ਕੈਸਾ ਕਾਰੋਬਾਰ ਹੈ? ਕਹਿੰਦੇ ਠੀਕ ਨੇ? ਪਤਾ ਨਹੀਂ ਅੱਜ ਕੱਲ੍ਹ ਮੇਰਾ ਵਾਸਤਾ ਨਹੀਂ। ਜਦੋਂ ਆਏ ਸੀ ਲੋਕੀ ਦੱਸਿਆ ਉਹਨਾਂ ਉਹਦਾ ਬੜਾ ਠੀਕ ਸੀ ਕਾਰੋਬਾਰ ਦਾ। ਠੀਕ ਸੀ। ਹਾਂ ਉਹ ਚੌਧਰੀ ਬੰਦੇ ਸੀ ਇੱਥੇ ਵੀ, ਉੱਥੇ ਜਾ ਕੇ ਡੇਰੇ ਬਣਾ ਲਏ ਆਪਣੇ, ਚੌਧਰੀਆਂ ਕੀਤੀਆਂ ਉਹਨਾਂ ਨੇ। ਜ਼ਮੀਨ ਸਹੀ ਮਿਲ ਗਈ ਉਹਨਾਂ ਹਾਂ। ਨੂੰ? ਠੀਕ। ਅੱਛਾ ਜੀ ਮੈਨੂੰ ਦੱਸੋ, ਜਦੋਂ ਹੋਈ 47 ਦੀ ਵੰਡ, ਹਾਂ ਉਦੋਂ ਤੁਹਾਡੇ ਜਿਹੜੇ ਇੱਥੇ ਪਿੰਡ ਦੇ ਵਾਸੀ ਸਨ, ਹਿੰਦੂ ਵੀ ਸਨ, ਸਿੱਖ ਵੀ ਸਨ, ਹਾਂ ਤੁਹਾਡਾ ਹੀ ਮੁਸਲਮਾਨਾਂ ਦਾ ਇਕੱਲਾ ਘਰ ਸੀ ਹਾਂ। ਜ਼ਿਆਦਾਤਰ, ਤੇ ਉਹਨਾਂ ਦੇ ਉੱਤੇ ਹਮਲੇ ਸ਼ਮਲੇ ਤੇ ਨਹੀਂ ਕੀਤੇ ਕਿਸੇ? ਨਹੀਂ ਬਿਲਕੁਲ, ਸਾਨੂੰ ਆਪ ਸਕੂਨ ਨਾਲ ਜਾ ਕੇ ਕੈਂਪੇ ਛੱਡ ਕੇ ਆਉਂਦੇ ਰਹੇ ਆ। ਕੌਣ ਛੱਡ ਕੇ ਆਇਆ ਉਹਨੂੰ? ਮੇਰੇ ਬਜ਼ੁਰਗ ਜਾਂਦੇ ਨੇ ਨਾਲ। ਕਿੱਥੇ ਕੈਂਪ ਲੱਗਾ ਸੀ? ਫਰੂਕਾਬਾਦ ਸਾਹਿਬ ਕਾ ਚੂੜਕਾਣਾ। ਚੂੜਕਾਣਾ। ਹਾਂ। ਐਸੇ ਇਕੱਲੇ ਪਿੰਡ ਦੇ ਸਿੱਖ ਗਏ ਨੇ ਕਿ ਨਾਲ ਦੇ ਪਿੰਡਾਂ ਦੇ ਵੀ ਗਏ ਫਿਰ? ਨਹੀਂ ਨਾਲ ਦੇ ਪਿੰਡ ਆਪਣੇ ਸੁਰਸਲ ਜਾਂਦੇ ਸੀ, ਆਪਣੇ ਪਿੰਡਾਂ ਚੋਂ ਸਾਡੀ ਬਰਾਦਰੀ ਸੀ, ਤਲਕ ਸੀ। ਅਸੀਂ ਹੁਣ ਆਪ ਛੱਡ ਕੇ ਆਉਂਦੇ ਹਾਂ। ਕੋਈ ਜ਼ਰੂਰਤ ਹੋਵੇ ਦਾਣੇ ਚਾਹੀਦੇ ਹੋਣ, ਕੋਈ ਸ਼ੈ ਚਾਹੀਦੀ ਆਪ ਦਿੰਦੇ ਹਾਂ ਉਹਨਾਂ ਨੂੰ। ਕੋਈ ਕਿਸੇ ਨੇ ਕੋਈ ਹਮਲਾ ਕਰਨ ਦੀ ਨਾ ਬਿਲਕੁਲ ਕੋਈ ਸ਼ੈ ਜੱਥਾ ਨਹੀਂ ਆਇਆ? ਬਿਲਕੁਲ ਨਹੀਂ ਆਇਆ। ਇਹਦਾ ਮਤਲਬ ਅੱਛੇ ਤਰੀਕੇ ਨਾਲ ਅੱਛੇ ਤਰੀਕੇ ਨਾਲ ਮਿਲ ਕੇ ਗਏ ਤੁਹਾਨੂੰ? ਹਾਂ। ਠੀਕ ਹੈ। ਅੱਛਾ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਉਹ ਉਸ ਟਾਈਮ ਹਾਲਾਤ ਹੋਏ ਲੋਕਾਂ ਦੇ ਤੇ ਤੁਹਾਡੇ ਪਿੰਡ ਦੇ ਸਕੂਨ ਰਿਹਾ? ਹਾਂ ਕਈਆਂ ਪਿੰਡਾਂ ਦੇ ਨਾਲ ਦੇ ਪਿੰਡਾਂ 'ਚ ਮਾਰਕੀਟ ਆਈਆਂ, ਬੜਾ ਨੁਕਸਾਨ ਹੋਇਆ। ਤੇ ਕਿੰਨਾ ਉਹ ਆਦਮੀ ਇੰਨਾ ਮਰਿਆ ਉੱਥੇ, ਹਾਂ। ਨੁਕਸਾਨ ਹੋਇਆ ਉਹਦੇ ਵਿੱਚ। ਹੁਣ ਸਿੱਖਾਂ ਦੇ ਵੀ ਮਰੇ, ਮੁਸਲਮਾਨਾਂ ਦੇ ਵੀ ਮਰੇ। ਬਿਲਕੁਲ। ਮਰਿਆ ਤੇ ਇਨਸਾਨ ਹੀ ਹੈ ਨਾ। ਹਾਂ। ਤੇ ਤੁਸੀਂ ਹੁਣ ਇੱਥੇ ਸਾਨੂੰ ਅੱਜ ਕੱਲ੍ਹ ਦੀ ਨਵੀਂ ਨਸਲ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਰਹਿਣਾ ਚਾਹੀਦਾ? ਕਿਉਂਕਿ ਉਸ ਟਾਈਮ ਤੇ ਤੁਸੀਂ ਬੜਾ ਕਹਿੰਦੇ ਹਾਸੇ ਨਾਲ, ਖੁਸ਼ੀ ਨਾਲ, ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਹਾਂ। ਉਦੋਂ ਚਾਹੇ ਸਿੱਖ ਸੀ ਉਹ ਚਾਹੇ ਮੁਸਲਮਾਨ ਸੀ। ਜਾ ਹੁਣ ਵਿੱਚ ਬਾਰਡਰ ਆ ਗਿਆ, ਸਿੱਖ ਉੱਧਰ ਚਲੇ ਗਏ, ਮੁਸਲਮਾਨ ਇੱਧਰ ਆ ਗਏ। ਹਾਂਜੀ। ਹੁਣ ਜਿੰਨੀਆਂ ਵੀ ਬਰਾਦਰੀਆਂ ਰਹਿੰਦੀਆਂ, ਜਿੱਥੇ ਜਿੱਥੇ ਵੀ ਕੋਈ ਈਸਾਈ, ਮੁਸਲਮਾਨ, ਹਿੰਦੂ, ਸਿੱਖ ਹਲੇ ਵੀ ਮੁਲਕਾਂ ਦੇ ਵਿੱਚ ਰਹਿੰਦੇ ਨੇ, ਪਾਕਿਸਤਾਨ 'ਚ ਰਹਿੰਦੇ ਨੇ। ਬਿਲਕੁਲ। ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਕਿ ਕਿਸ ਤਰ੍ਹਾਂ ਦਾ ਰਹਿਣ ਸਹਿਣ ਰਹਿਣਾ? ਮੈਂ ਤਾਂ ਜਦ ਇਹ ਗੁਜ਼ਾਰਿਸ਼ ਕਰਾਂਗਾ ਵੀ ਸਾਰੇ ਅਮਨ ਨਾਲ ਰਹੋ। ਹਰ ਦਿਨ ਹੀ ਅਮਨ ਦੀ ਤਲਕੀਨ ਕਰਦਾ ਹੈ, ਹਰ ਦਿਨ। ਇਹ ਸ਼ਰਪਸੰਦ ਲੋਕ ਨੇ ਜਿਹੜੇ ਵਿੱਚ ਸ਼ਰਾਰਤਾਂ ਕਰਦੇ ਨੇ, ਤੇ ਮੈਂ ਤਾਂ ਇਹ ਤਲਕੀਨ ਕਰਾਂਗਾ ਵੀ ਅਮਨ ਕਾਇਮ ਕਰੋ, ਜਿਸ ਤਰ੍ਹਾਂ ਵੀ ਹੋ ਸਕਦਾ ਭਾਈਚਾਰਾ ਅਮਨ ਹੋਣਾ ਚਾਹੀਦਾ। ਠੀਕ ਹੋ ਗਿਆ ਜੀ ਬਜ਼ੁਰਗੋ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ।